ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸੈਨ ਫਰਾਂਸਿਸਕੋ ਦਾ। ਸੈਨ ਫਰਾਂਸਿਸਕੋ ਨੂੰ ਕਿਸੇ ਸਮੇਂ ਅਮਰੀਕਾ ਦੇ ਉਹਨਾਂ ਸ਼ਹਿਰਾਂ ਦੇ ਵਿੱਚ ਗਿਣਿਆ ਜਾਂਦਾ ਸੀ ਜਿੱਥੇ ਆਰਥਿਕਤਾ ਦੇ ਨਾਲ ਜੁੜੀਆਂ ਵੱਡੇ ਕਾਰੋਬਾਰ ਜਿਹੜੇ ਉਹ ਕੀਤੇ ਜਾਂਦੇ ਸੀਗੇ। ਮਤਲਬ ਕਿ ਜਿਵੇਂ ਆਪਾਂ ਆਰਥਿਕ ਰਾਜਧਾਨੀ ਕਹਿ ਦਿੰਦੇ ਹਾਂ ਤਾਂ ਉਹਨਾਂ ਸ਼ਹਿਰਾਂ ਦੇ ਵਿੱਚ ਇੱਕ ਸੈਨ ਫਰਾਂਸਿਸਕੋ ਨੂੰ ਗਿਣਿਆ ਜਾਂਦਾ ਸੀ। ਪਰ ਪਿਛਲੇ ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਹੀ ਆਪਾਂ ਸੈਨ ਫਰਾਂਸਿਸਕੋ ਦੇ ਹਾਲਾਤਾਂ ਬਾਰੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਾਣਕਾਰੀਆਂ ਦੇ ਰਹੇ ਹਾਂ। ਹੁਣ ਇੱਕ ਫਿਰ ਜਿਹੜੀ ਰਿਪੋਰਟ ਆ ਉਹ ਚਰਚਾ ਦੇ ਵਿੱਚ ਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਸੈਨ ਫਰਾਂਸਿਸਕੋ ਦੇ ਵਿੱਚ ਪਿਛਲੇ 3 ਮਹੀਨਿਆਂ ਤੇ ਜੇਕਰ ਗੱਲ ਕਰੀਏ ਤਾਂ 5 ਮਿਲੀਅਨ ਵਰਗ ਫੁੱਟ ਜਿਹੜਾ ਦਫ਼ਤਰੀ ਥਾਂ ਉਹ ਖਾਲੀ ਹੋ ਗਿਆ, ਯਾਨੀ ਕਿ ਹੁਣ ਉੱਥੇ ਦਫ਼ਤਰ ਨਹੀਂ ਵਰਤੇ ਜਾਂਦੇ। ਇੱਕ ਗਲੋਬਲ ਕੰਪਨੀ ਦੁਆਰਾ ਤਿਮਾਹੀ ਦੀ ਰਿਪੋਰਟ ਦੇ ਮੁਤਾਬਕ ਜਿਹੜੀ ਕਿ ਦੁਨੀਆ ਭਰ ਦੇ ਵਿੱਚ ਵਪਾਰਕ ਰੀਅਲ ਅਸਟੇਟ ਨੂੰ ਟਰੈਕ ਕਰਦੀ ਹੈ, ਉਹਨੇ ਇਹ ਦਾਅਵਾ ਕੀਤਾ ਹੈ। ਉਹਨਾਂ ਦੀ ਇਨਵੈਸਟੀਗੇਟਿਵ ਰਿਪੋਰਟਰ ਨੇ ਹਿਲਡਾ ਗੁਟਰੇਜ਼, ਤੇ ਉਹਨੇ ਇਹ ਗੱਲ ਕਹੀ ਹੈ ਕਿ ਮੈਂ ਜਿੰਨੀਆਂ ਵੀ ਇੱਥੇ ਵਪਾਰਿਕ ਅਦਾਰੇ ਕੰਮ ਕਰ ਰਹੇ ਸੀ, ਉਹਨਾਂ ਦੇ ਦਫ਼ਤਰ ਸੀ, ਆਫਿਸ ਪ੍ਰੀਮਿਸਿਸ ਬਣੇ ਹੋਏ ਸੀ ਜਿੱਥੇ EMPLOYEES ਕੰਮ ਕਰ ਰਹੇ ਸੀ, ਤਾਂ ਜਦੋਂ ਉਹਨਾਂ ਦੇ ਆਂਕੜਿਆਂ ਦੇ, ਉਹਨਾਂ ਦੇ ਡਾਟਾ, ਉਹਨਾਂ ਦੇ ਜਿੰਨਾ ਕਾਰੋਬਾਰ ਹੁੰਦਾ, EMPLOYEES ਦੀ ਗਿਣਤੀ, ਪਾਰਕਿੰਗ ਜਾਂ ਉਹਨਾਂ ਦੇ ਜਿਹੜੇ ਰੈਂਟ ਜਾਂਦੇ ਨੇ ਮਹੀਨੇਵਾਰ, ਤਾਂ ਜਦੋਂ ਉਹਨਾਂ ਦੇ ਉੱਤੇ ਚਰਚਾ ਕੀਤੀ ਗਈ, ਉਹਨਾਂ ਨੂੰ ਘੋਖਿਆ ਗਿਆ, ਤਾਂ ਉਹ ਕਹਿੰਦੇ ਕਿ ਸੈਨ ਫਰਾਂਸਿਸਕੋ ਦੇ ਵਿੱਚ ਕਈ ਹਿੱਸੇ ਅਜਿਹੇ ਨੇ ਜਿੱਥੋਂ ਵੱਡੀ ਗਿਣਤੀ ਕੰਪਨੀਆਂ ਦੇ ਦਫ਼ਤਰ ਜਿਹੜੇ ਨੇ ਉਹ ਮੂਵ ਹੋ ਚੁੱਕੇ ਨੇ। ਮਤਲਬ ਉੱਥੇ ਹੁਣ ਕੋਈ ਕੰਮਕਾਜ ਨਹੀਂ ਚੱਲਦਾ। ਇੱਥੋਂ ਤੱਕ ਕਿ ਉਹਨੇ ਕਿਹਾ ਕਿ ਕਈ ਇਲਾਕੇ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੂੰ 5-6 ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਦਾ ਹੋ ਚੁੱਕਿਆ ਤੇ ਉੱਥੇ ਕੋਈ ਰਿਕਵਰੀ, ਮਤਲਬ ਕਿ ਉੱਥੇ ਦੁਬਾਰਾ ਕੰਮਕਾਰ ਨਹੀਂ ਸਟਾਰਟ ਹੋਇਆ। ਤੇ 5 ਮਿਲੀਅਨ ਵਰਗ ਫੁੱਟ ਜਿਹੜੀ ਦਫ਼ਤਰੀ ਥਾਂ ਉਹ ਇਸ ਵੇਲੇ ਸੈਨ ਫਰਾਂਸਿਸਕੋ ਦੇ ਵਿੱਚ ਘਟ ਗਈ ਆ। ਆਪਾਂ ਪਹਿਲਾਂ ਤੋਂ ਹੀ ਠੰਡੇ ਹੋਏ ਕੰਮਕਾਰਾਂ ਬਾਰੇ ਜਾਂ ਆਪਾਂ ਪਹਿਲਾਂ ਤੋਂ ਹੀ ਮੰਦਵਾੜੇ ਬਾਰੇ ਆਪਾਂ ਚਰਚਾ ਤਾਂ ਕਰਦੇ ਰਹਿੰਦੇ ਹਾਂ, ਪਰ ਇਹ ਇੱਕ ਹੋਰ ਚੀਜ਼ ਐਡ ਆਨ ਕਰਨ ਵਾਲੀ ਹੈ ਕਿ ਦਫ਼ਤਰ ਬੰਦ ਹੋ ਰਹੇ ਨੇ। ਉਹਨਾਂ ਨੇ ਕਿਹਾ ਕਿ ਅਜਿਹੇ ਉਹਨਾਂ ਕੰਪਨੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਹੜੀਆਂ ਕੋਵਿਡ ਪੈਂਡੇਮਿਕ ਤੋਂ ਬਾਅਦ ਸਰਵਾਈਵ ਨਹੀਂ ਕਰ ਸਕੀਆਂ। ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਕੰਪਨੀਆਂ ਉਹ ਕੰਪਿਊਟਰ ਜਾਂ ਟੈਕ ਇੰਡਸਟਰੀ ਦੇ ਨਾਲ ਜੁੜੀਆਂ ਜਿਹੜੀਆਂ ਉਹ ਦੱਸੀਆਂ ਗਈਆਂ ਨੇ। ਜੀ, ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਦੇ ਵਿੱਚ ਚਾਹੇ ਕੈਲੀਫੋਰਨੀਆ ਦੀ ਸਰਕਾਰ ਨੇ ਬਿਲੀਅਨਸ ਆਫ ਡਾਲਰ ਹੋਮਲੈਸਨੈਸ ਨੂੰ ਫਾਈਟ ਕਰਨ ਲਈ ਖਰਚੇ ਆ, ਪਰ ਇਹ ਪ੍ਰੋਬਲਮ ਵਰਸ ਹੁੰਦੀ ਜਾ ਰਹੀ ਹੈਗੀ ਆ। ਤੁਸੀਂ ਆਮ ਦੇਖ ਸਕਦੇ ਆ ਵੱਡੇ ਵੱਡੇ ਸ਼ਹਿਰਾਂ 'ਚ ਕਿਸ ਤਰ੍ਹਾਂ ਜੋ ਹੋਮਲੈਸ ਆ ਉਹਨਾਂ ਨੇ ਆਪਣੇ ਸ਼ਹਿਰ ਵਸਾਏ ਹੋਏ ਆ, ਟੈਂਟ ਲਾਏ ਹੋਏ ਹੈਗੇ ਆ। ਕੈਲੀਫੋਰਨੀਆ ਨੇ 17.5 ਬਿਲੀਅਨ ਡਾਲਰ ਹੋਮਲੈਸਨੈਸ ਤੇ ਖਰਚ ਕੀਤਾ 2018 ਤੋਂ ਲੈ ਕੇ 2022 ਤੱਕ। ਪਰ ਕੈਲੀਫੋਰਨੀਆ ਦੀ ਹੋਮਲੈਸ ਲੋਕਾਂ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਇਹਨਾਂ ਸਮੇਂ ਦੇ ਦੌਰਾਨ ਵਧੀ ਹੈਗੀ ਆ। 1,70,000 ਹੋਮਲੈਸ ਪੀਪਲ ਕੈਲੀਫੋਰਨੀਆ 'ਚ ਰਹਿੰਦੇ ਆ। ਕਿਸੇ ਵੀ ਸਟੇਟ ਨਾਲੋਂ ਸਭ ਤੋਂ ਵੱਧ USA ਦੇ ਵਿੱਚ ਜੇ ਹੋਮਲੈਸ ਲੋਕ ਰਹਿੰਦੇ ਆ, ਉਹ ਸਟੇਟ ਆਫ ਕੈਲੀਫੋਰਨੀਆ 'ਚ ਹੈਗੇ ਆ। ਜੇਸਨ ਇਲੀਅਟ ਸੀਨੀਅਰ ਐਡਵਾਈਜ਼ਰ ਹੈਗੇ ਹੋਮਲੈਸਨੈਸ ਦੇ, ਗਵਰਨਰ ਗੈਵਨ ਨਿਊਸਮ ਉਹਨਾਂ ਦੇ, ਤੇ ਉਹ ਕਹਿੰਦੇ ਆ ਵੀ ਸਾਡੀ ਕੋਸ਼ਿਸ਼ ਪੂਰੀ ਆ ਪਰ ਹੋ ਕੁਛ ਨਹੀਂ, ਵਾਪਰ ਨਹੀਂ ਰਿਹਾ ਹੈਗਾ। ਹੋਮਲੈਸਨੈਸ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਆ। 2/3 ਜੋ ਲੋਕ ਆ ਸਟਰੀਟਸ ਦੇ ਉੱਤੇ, ਉਹ ਕਹਿੰਦੇ ਵੀ ਉਹਨਾਂ ਨੂੰ ਮੈਂਟਲ ਹੈਲਥ ਦੇ ਸਿੰਪਟਮਸ ਹੈਗੇ ਆ। 4 ਬਿਲੀਅਨ ਡਾਲਰ ਮੈਂਟਲ ਹੈਲਥ ਦੇ ਉੱਤੇ ਕੈਲੀਫੋਰਨੀਆ 'ਚ ਖਰਚਿਆ ਜਾ ਰਿਹਾ। 2.5 ਮਿਲੀਅਨ ਡਾਲਰ ਕੈਲੀਫੋਰਨੀਆ ਦੇ ਵਿੱਚ ਹੋਰ ਕਹਿੰਦੇ ਚਾਹੀਦਾ ਹੈਗਾ ਇਸ ਇਸ਼ੂ ਨੂੰ ਫਾਈਟ ਕਰਨ ਦੇ ਲਈ। ਜੀ, ਟੋਟਲ 20.6 ਬਿਲੀਅਨ ਐਲੋਕੇਟ ਕੀਤਾ ਗਿਆ 2024 ਤੱਕ ਤਾਂ ਕਿ ਹੋਮਲੈਸਨੈਸ ਘਟਾਈ ਜਾ ਸਕੇ। 4 ਬਿਲੀਅਨ ਡਾਲਰ ਲੋਕਲ ਗਵਰਨਮੈਂਟ ਤੇ ਸਪੈਂਡ ਕੀਤਾ ਐਂਟੀ ਹੋਮਲੈਸ ਇਨੀਸ਼ੀਏਟਿਵ ਦੇ ਲਈ। 3.7 ਬਿਲੀਅਨ ਡਾਲਰ ਪ੍ਰੋਗਰਾਮ ਗਿਆ ਹੈਗਾ ਪ੍ਰੋਜੈਕਟ ਹੋਮ ਕੀ, ਜਿਹੜਾ ਉਹ ਲੋਕਲ ਗਵਰਨਮੈਂਟਸ ਨੂੰ ਹੈਗਾ ਇਹਨਾਂ ਨੂੰ ਘਰ ਲੈ ਕੇ ਦੇਣ ਦੇ ਲਈ। 13,500 ਦੇ ਕਰੀਬ ਯੂਨਿਟਸ ਜੋ ਸਮਾਲ ਯੂਨਿਟਸ ਆ ਉਹ ਫਿਨਿਸ਼ ਐਂਡ ਸੈਟਅਪ ਕੀਤੇ ਗਏ ਹੈਗੇ ਆ ਹੋਮਲੈਸ ਲੋਕਾਂ ਨੂੰ ਰਹਿਣ ਦੇ ਲਈ। 2 ਬਿਲੀਅਨ ਡਾਲਰ ਹਿਊਜ ਪੋਟ ਇਹ ਟੈਕਸ ਕ੍ਰੈਡਿਟਸ ਦੇ ਸੰਬੰਧ ਦੇ ਵਿੱਚ ਡਿਵੈਲਪਰਸ ਨੂੰ ਗਈ ਆ, ਜੋ 481 ਦੇ ਕਰੀਬ ਨਵੇਂ ਯੂਨਿਟ ਬਣਾਉਣਗੇ ਜਿਨ੍ਹਾਂ ਦੇ ਵਿੱਚ ਹੋਮਲੈਸ ਲੋਕਾਂ ਨੂੰ ਰੱਖਿਆ ਜਾਊਗਾ। ਡਾਕਟਰ ਮਾਰਗੋਟ ਕੋਸ਼ੇਲ ਉਹਨਾਂ ਨੇ ਇਲੀਅਟ ਦੇ ਨਾਲ ਇਸ ਇਸ਼ੂ ਦੇ ਉੱਤੇ ਕੰਮ ਕੀਤਾ ਹੈਗਾ। ਇੱਕ ਨਵੀਂ ਰਿਪੋਰਟ ਵੀ ਉਹਨਾਂ ਨੇ ਛਾਪੀ ਹੈਗੀ ਆ। ਕਹਿੰਦੇ 3200 ਦੇ ਕਰੀਬ ਹੋਮਲੈਸ ਜੋ ਲੋਕ ਆ ਉਹਨਾਂ ਦੇ ਸਰਵੇ ਕੀਤੇ ਗਏ ਆ UCSF ਸੈਂਟਰ ਫਾਰ ਵਲਨਰੇਬਲ ਪੋਪੂਲੇਸ਼ਨ ਦੇ ਵੱਲੋਂ। ਤੇ ਪੋਲੀਟੀਸ਼ੀਅਨ ਤੇ ਹੋਰ ਬਹੁਤ ਸਾਰੇ ਜੋ ਵੋਟਰਸ ਆ ਉਹ ਇਹਦਾ ਸਾਰਾ ਸੋਲੂਸ਼ਨ ਚਾਹੁੰਦੇ ਹੈਗੇ ਆ। ਨਿਊਸਮ ਨੇ ਕਹਿੰਦਾ ਵੀ ਮੈਂ ਪੂਰੀ ਸਟੇਟ ਤੇ ਆਪਣੀ ਜਿਹੜੀ ਉਹਨਾਂ ਦੀ ਸਟੇਟ ਆਫ ਸਪੀਚ ਸੀਗੀ 2020 ਦੇ ਵਿੱਚ, ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਜ਼ਿਆਦਾ ਇਹਦੇ ਤੇ ਜ਼ੋਰ ਲਾਇਆ ਸੀ। 84% ਕੈਲੀਫੋਰਨੀਅਨ ਇਹ ਸੋਚ ਰਹੇ ਆ
ਹੋਮਲੈਸਨੈਸ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਡੀ ਇਸ ਟਾਈਮ ਦੇ ਉੱਤੇ ਪ੍ਰੋਬਲਮ ਬਣੀ ਹੋਈ ਹੈਗੀ ਆ। ਕੈਰਨ ਵਾਸ ਇਹਨਾਂ ਨੇ ਇੱਕ ਇਹ ਵੀ ਗਵਰਨਰ ਦੇ ਆਫਿਸ ਦੇ ਨਾਲ ਹੀ ਕੰਮ ਕਰਦੇ ਆ। ਉਹਨਾਂ ਨੇ ਕਿਹਾ ਵੀ ਸਾਨੂੰ ਸਟੇਟ ਆਫ ਐਮਰਜੈਂਸੀ ਹੋਮਲੈਸਨੈਸ ਦੇ ਸੰਬੰਧ ਦੇ ਵਿੱਚ ਕਰਨੀ ਚਾਹੀਦੀ ਹੈਗੀ ਆ।